ਕਸਾਈ ਡਾਕੂ ਤੁਸੀਂ ਹਮੇਸ਼ਾ ਕਸਾਈਆਂ ਨੂੰ ਡੰਗਰਾਂ ਦੇ ਉੱਪਰ ਛੁਰੀਆਂ ਚਲਾਉਂਦੇ ਦੇਖਿਆ ਹੋਵੇਗਾ, ਲੇਕਿਨ ਇਹ ਭਾਈ ਸਾਹਿਬ ਲੋਕਾਂ ਦੀਆਂ ਜੇਬਾਂ ਦੇ ਉੱਪਰ ਛੁਰੀਆਂ ਚਲਾਉਂਦਾ ਸੀ। ਯਾਨੀ ਜਦੋਂ ਮੰਗਲ ਤੇ ਬੁੱਧ ਨੂੰ ਗੋਸ਼ਤ ਦਾ ਨਾਗਾ ਹੁੰਦਾ ਸੀ, ਇਹ ਭਾਈ ਉਦਣ ਵੀ ਛੁੱਟੀ ਨਹੀਂ ਕਰਦਾ ਸੀਗਾ। ਉਦਣ ਜਾ ਕੇ ਲੋਕਾਂ ਦੀਆਂ ਜੇਬਾਂ ਯਾਨੀ ਕਿ ਡਕੈਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਿਛਲੇ ਬੁੱਧ ਦੀ ਗੱਲ ਤੁਹਾਨੂੰ ਦੱਸਣ ਲੱਗਾ ਵਾਂ। ਪਹਿਲੀ ਵਾਰਦਾਤ ਥਾਣਾ ਰੋਸ਼ਨਲ ਦੇ ਇਲਾਕੇ ਦੇ ਵਿੱਚ, ਦੂਸਰੀ ਵਾਰਦਾਤ ਥਾਣਾ ਡੀ ਟੈਪ ਦੇ ਇਲਾਕੇ ਦੇ ਵਿੱਚ, ਤੀਸਰੀ ਵਾਰਦਾਤ ਥਾਣਾ ਸਮਰਾਬਾਦ ਦੇ ਇਲਾਕੇ ਦੇ ਵਿੱਚ ਕਰਕੇ ਤੇ ਇਹ ਭਾਈ ਸਾਹਿਬ ਭੱਜਣ ਲੱਗੇ, ਲੇਕਿਨ ਉੱਥੇ ਮਜ਼ਾਮਤ ਹੋ ਗਈ। 25 ਸਾਲਾ ਕਾਸ਼ਿਫ ਨੂੰ ਇਹਨੇ ਫਾਇਰ ਮਾਰਤਾ, ਜਿਹਦੇ ਨਾਲ ਉਹ ਸ਼ਦੀਦ ਜ਼ਖਮੀ ਹੋਇਆ। ਤੇ ਫਿਰ ਜਦੋਂ ਪੁਲਿਸ ਮਗਰ ਚੜ੍ਹਦੀ ਹੈ ਨਾ, ਉਹ ਕਹਿੰਦੀਆਂ ਨੇ ਜਦੋਂ ਕੰਮ ਕਰਦੀ ਆ ਫਿਰ ਪਤਾ ਲੱਗਦਾ ਵਾ। ਫਿਰ ਉੱਥੇ ਲੱਗਾ SHO ਤਾਲਿਸ਼ ਅਬਾਸ ਜੱਟ, ਕੰਮ ਕਰਦਾ ਪਤਾ ਲੱਗਦਾ। ਫਿਰ ਜਦੋਂ ਉਹਨੇ ਕੰਮ ਕੀਤਾ ਨਾ, ਉਹਨੇ ਜਨਾਬੇ ਵਾਲੀ ਨਾਕਾ ਲਾ ਲਿਆ। ਨਾਕੇ ਤੇ ਉਹੀ ਡਾਕੂ ਸਾਹਿਬ ਕਿਤੇ ਲੰਘਣ ਲੱਗੇ ਆ, ਉਹਨਾਂ ਨੇ ਪੁਲਿਸ ਵੱਲ ਦੇਖਿਆ ਵਾ, ਫਾਇਰਿੰਗ ਹੋ ਗਈ ਆ। ਫਾਇਰਿੰਗ ਦੇ ਤਬਾਦਲੇ ਦੇ ਵਿੱਚ ਉਹ ਕਸਾਈ ਸਾਹਿਬ ਹੁਣ ਇੱਕ ਲੱਤ ਇੰਜ ਉਹ ਬੰਨ ਕੇ ਪੱਖੇ ਨਾਲ ਨਹੀਂ ਬੰਨ ਦਿੰਦੇ, ਉਂਝ ਕਰਕੇ ਜ਼ਖਮੀ ਹੋ ਕੇ ਪਿਆ ਆ ਵਾ। ਤੇ ਹੁਣ ਇਹੀ ਕਹਿੰਦਾ ਵਾ ਕਿ ਮੈਂ ਦੁਬਾਰਾ ਜਿਹੜਾ ਨਾ ਚੋਰੀਆਂ ਡਕੈਤੀਆਂ ਨਹੀਂ ਕਰਦਾ, ਮੈਂ ਆਪਣਾ ਗੋਸ਼ਤ ਦਾ ਹੀ ਕੰਮ ਕਰਾਂਗਾ। ਲੇਕਿਨ SHO ਫਿਰ ਸਿਆਣਾ ਬੰਦਾ ਵਾ, ਉਹਨੂੰ ਇਸ ਗੱਲ ਦਾ ਪਤਾ ਵਾ ਇਹ ਭਾਈ ਤਾਂ ਅੱਗੇ 11 ਵਾਰੀ ਜੇਲ੍ਹ ਜਾ ਚੁੱਕਿਆ ਵਾ, ਆ ਚੁੱਕਿਆ ਵਾ, ਇਹਨੇ ਆਪਣੇ ਕੰਮਾਂ ਤੋਂ ਮੁੜਨਾ ਨਹੀਂ। ਲਿਹਾਜ਼ਾ ਇਹਨੂੰ ਇਹਦੇ ਕੀਤੇ ਦੀ ਮੁਕੰਮਲ ਸਜ਼ਾ ਹੁਣ ਮਿਲੇਗੀ। ਜਾਂਦੇ ਆ ਜੀ ਥਾਣਾ ਬਟਾਲਾ ਕਲੋਨੀ ਵਾਲੇ ਪਾਸੇ, ਜਿੱਥੇ SHO ਲੱਗਾ ਆ ਜ਼ਹੀਰ ਗਿੱਲ। ਉਹਨੇ ਇੱਕੋ ਹੀ ਰਾਤ ਦੇ ਵਿੱਚ 2 ਬੰਦੇ ਫੱਟਰ ਕਰਕੇ ਸਾਈਡ ਤੇ ਮਾਰੇ। ਯਾਨੀ ਕਿ 2 ਡਾਕੂ ਜਿਹੜੇ 50 ਮੁਕੱਦਮਿਆਂ ਦੇ ਵਿੱਚ ਮੁਲੱਵਸ ਸੀ ਨਾ, ਉਹਨਾਂ ਨੂੰ ਹਾਫ ਫਰਾਈ ਕਰ ਦਿੱਤਾ। ਇਹ ਡਾਕੂ ਏਡੇ ਖਤਰਨਾਕ ਸੀਗੇ, ਥਾਣਾ ਸਦਰ ਫੈਸਲਾਬਾਦ ਦੇ ਇਲਾਕੇ ਦੇ ਵਿੱਚ ਵਾਰਦਾਤ ਕੀਤੀ, ਉੱਥੇ ਬੰਦੇ ਨੂੰ ਫਾਇਰ ਮਾਰ ਦਿੱਤਾ। SHO ਮੁਹੰਮਦ ਅਲੀ ਵੀ ਇਹਨਾਂ ਦੇ ਮਗਰ ਸੀ ਤੇ ਇੱਧਰੋਂ ਜ਼ਹੀਰ ਗਿੱਲ ਵੀ ਮਗਰ ਸੀ। ਹੁਣ ਤੁਸੀਂ ਚੈੱਕ ਕਰਨਾ, ਇੱਕ ਅੱਗੋਂ ਮਗਰ ਆ, ਇੱਕ ਪਿੱਛੋਂ ਮਗਰ ਆ, ਦਰਮਿਆਨ ਦੇ ਵਿੱਚ ਇਹਨਾਂ ਨੇ ਡਾਕੂ ਘੇਰ ਲਏ ਤੇ 4 ਡਾਕੂ ਨੇ। 4 ਡਾਕੂਆਂ ਨੇ ਪਹਿਲੇ ਥਾਣਾ ਬਟਾਲਾ ਕਲੋਨੀ ਦੀ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ, ਪਿੱਛੋਂ ਥਾਣਾ ਸਦਰ ਵਾਲੀ ਪੁਲਿਸ ਆ ਗਈ ਤੇ ਪਰਾਂ ਨੂੰ ਮੂੰਹ ਕਰਕੇ ਉਹਨਾਂ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਫਿਰ ਜਨਾਬੇ ਵਾਲੀ ਜਵਾਬੀ ਫਾਇਰਿੰਗ ਦੇ ਵਿੱਚ 2 ਖਤਰਨਾਕ ਮੁਲਜ਼ਮ ਹਾਫ ਫਰਾਈ ਹੋਏ ਆਪਣੇ ਸਾਥੀਆਂ ਦੇ ਨਾਲ, ਤੇ 2 ਮੁਲਜ਼ਮ ਜਿਹੜੇ ਸੀ ਨਾ ਉਹ ਭੱਜ ਗਏ ਆ। ਐਡੇ ਖਤਰਨਾਕ ਸੀਗੇ, 50 ਮੁਕੱਦਮਿਆਂ ਦੇ ਵਿੱਚ ਦੋਨਾਂ ਥਾਣਿਆਂ ਨੂੰ ਮਤਲੂਬ ਸੀਗੇ। ਸ਼ਹਿਰੀ ਨੂੰ ਫਾਇਰਿੰਗ ਕਰਕੇ ਜ਼ਖਮੀ ਕੀਤਾ। ਇਹਨਾਂ ਦੇ ਕੋਲੋਂ ਲੋਕਾਂ ਕੋਲੋਂ ਖੋਏ ਹੋਏ ਮੋਬਾਈਲ ਲੱਭੇ, ਲੋਕਾਂ ਕੋਲ ਖੋਈ ਹੋਈ ਮੋਟਰਸਾਈਕਲ ਲੱਭੀ। ਫਿਰ ਪਿਸਤੌਲ ਤਾਂ ਤੁਹਾਨੂੰ ਪਤਾ ਹੀ ਆ, ਐਵੇਂ ਲਾਗੋਂ ਲੱਭ ਜਾਂਦਾ ਵਾ। ਯਾਨੀ ਕਿ ਫਾਇਰਿੰਗ ਵੀ ਤਾਂ ਕਰ ਰਹੇ ਹੁੰਦੇ ਨਾ, ਉਹ ਫਾਇਰਿੰਗ ਵਾਲਾ ਪਿਸਤੌਲ ਵੀ ਬਰਾਮਦ ਹੋ ਗਿਆ। ਦੋਨਾਂ ਮੁਲਜ਼ਮਾਂ ਦੇ ਖਿਲਾਫ ਪੁਲਿਸ ਮੁਕਾਬਲੇ ਦਾ ਮੁਕੱਦਮਾ ਜਿਹੜਾ ਉਹ ਦਰਜ ਕਰ ਲਿਆ ਗਿਆ ਵਾ। ਬਾਕੀ ਇਹਨਾਂ ਦਾ ਇਲਾਜ ਜਿਹੜਾ ਮਾੜਾ ਮੋਟਾ ਇਸ ਤੋਂ ਬਾਅਦ ਉਹ ਤਾਂ ਹੁੰਦਾ ਰਹਿੰਦਾ ਵਾ। ਯਾਨੀ ਕਿ CPO ਫੈਸਲਾਬਾਦ ਸਾਹਿਬਜ਼ਾਦਾ ਬਿਲਾਲ ਉਮਰ ਦੀ ਹਦਾਇਤ ਦੇ ਉੱਪਰ ਜਿਹੜੇ ਜਰਾਇਮ ਪੇਸ਼ਾ ਅਫਰਾਦ ਨੇ, ਉਹਨਾਂ ਦੇ ਇਰਦ ਗਿਰਦ ਘੇਰਾ ਤੰਗ ਕੀਤਾ ਜਾ ਰਿਹਾ ਵਾ। ਇੱਕੋ ਹੀ ਰਾਤ ਦੇ ਵਿੱਚ 3 ਖਤਰਨਾਕ ਮੁਲਜ਼ਮ ਜਿਹੜੇ ਆ ਨਾ ਉਹ ਫੱਟਰ ਕਰ ਦਿੱਤੇ ਗਏ ਆ। ਬਹੁਤ ਸ਼ੁਕਰੀਆ।